ਪੰਜਾਬ ਦੀ ਪਾਰਟੀਸ਼ਨ ਦੀਆਂ ਲੱਖਾਂ ਕਹਾਣੀਆਂ ਦੇ ਵਿੱਚੋਂ ਅੱਜ ਪਾਰਟੀਸ਼ਨ ਦੀ ਜੋ ਕਹਾਣੀ ਮੈਂ ਤੁਹਾਨੂੰ ਸੁਣਾਉਣ ਚੱਲਿਆ ਹਾਂ, ਇਹ ਹੈ ਗੰਗਾਨਗਰ ਵਸਦੇ ਉੱਚੀ ਪੱਧਰ ਦੇ ਸਮਾਜ ਸੇਵਕ ਸਰਦਾਰ ਕੰਵਰਜੀਤ ਸਿੰਘ ਬਰਾੜ ਦੀ ਫੈਮਿਲੀ। ਸਰਦਾਰ ਕੰਵਰਜੀਤ ਬਰਾੜ ਜਿਨ੍ਹਾਂ ਦੇ ਪਿਤਾ ਦਾ ਨਾਮ ਜਬਰ ਜੰਗ ਸਿੰਘ ਹੈ ਔਰ ਇਹਨਾਂ ਦੇ ਦਾਦਾ ਦਾ ਨਾਮ ਸ਼ੇਰ ਸਿੰਘ ਬਰਾੜ ਤੇ ਇਹਨਾਂ ਦੇ ਪੜਦਾਦਾ ਦਾ ਨਾਮ ਪ੍ਰਤਾਪ ਸਿੰਘ ਨੰਬਰਦਾਰ ਹੈ। ਪ੍ਰਤਾਪ ਸਿੰਘ ਦੇ ਫਾਦਰ ਦਾ ਨਾਮ ਹੈ ਬਾਖਰ ਸਿੰਘ। ਬਾਖਰ ਸਿੰਘ ਜਿਹੜੇ ਬਠਿੰਡਾ ਵਸਦੇ ਸਨ ਔਰ ਬਠਿੰਡਾ ਤੋਂ ਆ ਕੇ ਇਹਨਾਂ ਨੇ ਜ਼ਮੀਨ ਖਰੀਦੀ ਬੋੜੇਵਾਲੀ। ਇਹ ਬੋੜੇਵਾਲੀ ਉਹੀ ਹੈ ਜਿਸ ਦੇ ਨਾਂ ਦੇ ਵਿੱਚ ਬਾਅਦ ਦੇ ਵਿੱਚ ਮੰਡੀ ਬੋੜੇਵਾਲਾ ਤਹਿਸੀਲ ਮਿੰਚਣਾਬਾਦ ਡਿਸਟ੍ਰਿਕਟ ਬਹਾਵਲਨਗਰ ਦੇ ਵਿੱਚ ਆਬਾਦ ਹੋਈ। ਬਰਾੜ ਖਾਨਦਾਨ ਦੇ ਕੋਲ ਜਦੋਂ ਸਾਦਕੀ ਨਹਿਰ ਬਣਦੀ ਹੈ ਤੇ ਉਸ ਵੇਲੇ ਇਹਨਾਂ ਦੇ ਕੋਲੇ ਸਾਰਾ ਠੇਕਾ ਇਸ ਨਹਿਰ ਦਾ ਉਹਨਾਂ ਦੇ ਕੋਲ ਆਂਦਾ ਹੈ। ਕੰਵਰਜੀਤ ਸਿੰਘ ਬਰਾੜ ਜੀ ਦੱਸਦੇ ਹਨ ਕਿ ਸਾਡੇ ਵੱਡਿਆਂ ਨੂੰ ਇਸ ਤੋਂ ਬਹੁਤ ਜ਼ਿਆਦਾ ਪੈਸਾ ਮਿਲਿਆ। ਇਸ ਪੈਸੇ ਦੀ ਫਿਰ ਇਹਨਾਂ ਨੇ ਗੰਗਾਨਗਰ ਦੇ ਕੋਲ 108 ਮੁਰੱਬੇ ਜ਼ਮੀਨ ਖਰੀਦੀ ਔਰ ਇਹ ਵੀ ਦੱਸਦੇ ਹਨ ਕਿ ਇਹ ਜ਼ਮੀਨ ਬਾਰਡਰ ਦੇ ਬਿਲਕੁਲ ਨੇੜੇ ਪੈਂਦੀ ਹੈ ਤੇ ਅੱਜ ਵੀ ਇਹ ਜਿੱਥੇ ਰਹਿ ਰਹੇ ਹਨ ਉਹ ਬੈਣੀ ਹੈ, ਉਹ ਬਸਤੀ ਹੈ ਸਰਦਾਰ ਬਾਖਰ ਸਿੰਘ ਵਾਲੀ ਢਾਣੀ, ਜਿਹੜੀ ਪਿੰਡ 10Q ਦੇ ਨਾਂ ਦੇ ਨਾਲ ਵੀ ਜਾਣੀ ਜਾਂਦੀ ਹੈ। ਪਾਕਿਸਤਾਨ ਤੋਂ ਜਦੋਂ 47 ਦੇ ਵੇਲੇ ਇਹ ਲੋਕ ਜਾਂਦੇ ਹਨ ਤੇ ਇਹਨਾਂ ਦੀ ਜ਼ਮੀਨ ਦੀ ਅਲਾਟਮੈਂਟ ਹਰਿਆਣਾ ਦੇ ਲਾਗੇ ਹੁੰਦੀ ਹੈ, ਲੇਕਿਨ ਉੱਥੇ ਇਹਨਾਂ ਦੇ ਖਾਨਦਾਨ ਦੇ ਬਹੁਤ ਘੱਟ ਲੋਕ ਬੈਠੇ ਹਨ। ਬਰਾੜ ਫੈਮਿਲੀ ਦੇ ਜ਼ਿਆਦਾ ਖਾਨਦਾਨ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੇ ਵਿੱਚ ਜਾ ਵਸਿਆ, ਲੇਕਿਨ ਬਾਕੀ ਜਿਤਨੇ ਵੀ ਇਹਨਾਂ ਦੀ ਫੈਮਿਲੀ ਵਸ ਰਹੀ ਹੈ ਉਹ ਸਰਦਾਰ ਬਾਖਰ ਸਿੰਘ ਵਾਲੀ ਢਾਣੀ ਦੇ ਵਿੱਚ ਵਸ ਰਹੀ ਹੈ। ਸਰਦਾਰ ਕੰਵਰਜੀਤ ਬਰਾੜ ਸਿੰਘ ਮੇਰੇ ਮਿੱਤਰ ਪਿਆਰੇ, ਉਹਨਾਂ ਨੇ ਮੈਨੂੰ ਕਈ ਵਾਰੀ ਕਿਹਾ ਕਿ ਸਾਡੇ ਪਿੰਡ ਦੀ ਵੀਡੀਓ ਬਣਾਓ। ਸੋ ਅੱਜ ਮੈਂ ਆਪਣੇ ਬੋੜੇਵਾਲੀ ਪਿੰਡ ਔਰ ਤੁਹਾਨੂੰ ਦਿਖਾਉਂਦਾ ਹਾਂ ਬੋੜੇਵਾਲੀ ਪਿੰਡ ਦੇ ਵਿੱਚ ਕੌਣ ਉਹਨਾਂ ਨੂੰ ਜਾਣਦਾ ਹੈ ਜਿਨ੍ਹਾਂ ਦਾ ਪਿੰਡ ਸੀ ਜਾਂ ਅੱਜ ਉਹਨਾਂ ਨੂੰ ਕੋਈ ਨਹੀਂ ਜਾਣਦਾ। ਹਾਂਜੀ, ਕੰਵਰਜੀਤ ਸਿੰਘ ਬਰਾੜ ਜੀ, ਮੈਂ ਇਸ ਵੇਲੇ ਤੁਹਾਡੇ ਵੱਡਿਆਂ ਦੇ ਪਿੰਡ ਅੱਪੜ ਚੁੱਕਾ ਵਾਂ ਬੋੜੇਵਾਲਾ। ਸੋ ਬੋੜੇਵਾਲਾ ਇੱਥੇ ਇੱਕ ਨਾਲ ਮੰਡੀ ਵੀ ਹੈ ਤੇ ਮੈਨੂੰ ਲੱਗਦਾ ਇਹੀ ਹੈ, ਗੁਮਾਨ ਇਹੀ ਹੈ ਕਿ ਇਸ ਪਿੰਡ ਦਾ ਕਰਕੇ ਹੀ ਉਸ ਦਾ ਨਾਮ ਬੋੜੇਵਾਲਾ ਜਿਹੜਾ ਰੱਖਿਆ ਗਿਆ ਸੀ। ਤੇ ਇਹ ਤੁਹਾਡੇ ਪਿੰਡ ਦੇ ਲੋਕ ਹਨ, ਲੇਕਿਨ ਇਹ ਜਿਤਨੇ ਵੀ ਖਾਨਦਾਨ ਹਨ ਇਹ ਸਾਰੇ ਬਾਹਰੋਂ ਆ ਕੇ ਆਬਾਦ ਹੋਏ। लोकल इत्थे पार्टीशन तो वेड़े दा वो कोई नहीं है। भट्टी बरादरी जितनी भी आई है टोटल मटीली पिंड जो आई है, मटीली भट्टियां वाले जेडे लोग इत्थे आए, फिर इत्थे होर तुहाडे वड्डे कित्थों आए जी? ਅਸੀਂ अलवर स्टेट ਦੇ। ਹਾਂਜੀ, ਇਹ ਹਰਿਆਣਾ ਤੋਂ ਇੱਥੇ ਲੋਕ ਆਏ। ਸੋ ਇਸ ਵੇਲੇ ਕੁਝ ਲੱਭਣ ਦੀ ਕੋਸ਼ਿਸ਼ ਕਰਦੇ ਆ, ਜੇ ਕੁਝ ਲੱਭ ਜਾਵੇ ਤੇ ਥੋੜਾ ਜਿਹਾ ਜਿਹੜਾ ਮੈਨੂੰ ਇੱਥੇ ਪਤਾ ਚੱਲਾ ਹੈ ਕਿ ਜਿਹੜਾ ਤੁਹਾਡਾ ਵੱਡਿਆਂ ਨੇ ਗੁਰਦੁਆਰਾ ਬਣਾਇਆ ਹਾ ਉਹ ਇਹ ਜਿਹੜੀ ਬਿਲਡਿੰਗ ਬਣੀ ਹੋਈ ਹੈ ਇਹ ਸਾਹਮਣੇ ਦਿਖਾਓ ਜੀ। ਇਹ ਬਿਲਡਿੰਗ ਇਹ ਗੁਰਦੁਆਰੇ ਦੀ ਜਗ੍ਹਾ ਇੱਥੇ ਹੁੰਦੀ ਸੀ ਔਰ ਇੱਥੋਂ ਦੇ ਲੋਕ ਸਾਰੇ ਉਹ ਦੱਸ ਰਹੇ ਹਨ ਕਿ ਇਹ ਕੋਈ 2.5-3 ਸਾਲ ਪਹਿਲੇ ਤੱਕ ਗੁਰਦੁਆਰੇ ਦੇ ਨਿਸ਼ਾਨ ਇੱਥੇ ਹੈ ਸਨ। ਸੋ ਇੱਥੇ ਨਵੀਂ ਜਿਵੇਂ ਕਿ ਕੰਸਟਰਕਸ਼ਨ ਹੋਈ ਹੈ ਤੇ ਸਾਨੂੰ ਹੁਣ ਪੁਰਾਣੇ ਨਿਸ਼ਾਨ ਜਿੱਥੇ ਜਿੱਥੇ ਜੋ ਮਿਲਦੇ ਹਨ ਉਹ ਤੁਹਾਨੂੰ ਦਿਖਾਉਂਦੇ ਹਾਂ। ਹਾਂਜੀ, ਮੈਂ ਇਸ ਵੇਲੇ ਖੜਾ ਹਾਂ, ਮੈਨੂੰ ਇੱਥੇ ਦੱਸ ਰਹੇ ਹਨ ਕਿ ਇਹ ਹੈ ਬੋੜੇ ਵਾਲੇ ਦਾ ਮੇਨ ਚੌਕ ਜਿਹੜਾ ਬਣਦਾ ਸੀ ਉਹ ਇਹੀ ਹੈ। ਇਹ ਜਿਸ ਚੌਕ ਦੇ ਵਿੱਚ ਮੈਂ ਖੜਾ ਇੱਥੇ ਕਹਿੰਦੇ ਸੀ ਕਿਸੇ ਦੌਰ 'ਚ, ਇਹਨੂੰ ਕੀ ਆਖਦੇ ਰਹਿਣ? ਸੱਥ ਆਮ ਜ਼ਬਾਨ ਦੇ ਅੰਦਰ ਇਸ ਨੂੰ ਜਿਹੜਾ ਮੇਨ ਚੌਕ ਹੈ ਅੱਜ ਉਹ ਇਹ ਹੈ। ਔਰ ਇਹਦੀ ਨਿਸ਼ਾਨੀ ਜਿਹੜੀ ਹੈ ਇੱਕ ਇਹ ਮੇਨ ਗੇਟ ਤੋਂ ਨਜ਼ਰ ਆ ਰਹੀ ਹੋਏਗਾ, ਇਹ ਮੇਨ ਗੇਟ ਇਸ ਦੀ ਨਿਸ਼ਾਨੀ ਦੱਸਦੇ ਨੇ। ਮੁਕੰਮਲ ਲਾਉ ਨਾ ਆ ਦਰਵਾਜ਼ਾ ਪੁਰਾਣਾ ਬਣਾਇਆ ਸੰਸਕਾਰ ਦਿੱਤਾ ਉਹ ਵਿੱਚ ਤਸਵੀਰਾਂ ਵੀ ਅੰਦਰ ਬਣੀਆਂ ਵਿੱਚ। ਹਾਂਜੀ, ਅੰਦਰ ਹੈ। ਫਿਰ ਇਹਦੇ ਅੰਦਰ ਨਾ ਇੱਕ ਮੈਂ ਅਕਸਰ ਜਦੋਂ ਵੀ ਕੋਈ ਸਟੋਰੀ ਕਵਰ ਕੀਤੀ ਹੈ ਤੇ ਉਹਦੇ ਅੰਦਰ ਨਾ ਤੁਹਾਨੂੰ ਪੂਰਾ ਇੱਕ ਇੰਡੀਗੋ ਕਲਰ, ਜਿਹਨੂੰ ਸਾਡੇ ਲੋਕ ਇੱਥੇ ਨਾ ਨੀਲਾ ਕਲਰ ਬੋਲਦੇ ਨੇ, ਨੀਲਾ ਕਲਰ ਪੁਰਾਣਾ ਜਿਤਨੀ ਵੀ ਬਿਲਡਿੰਗਸ ਹਨ ਉਹਨਾਂ ਦੇ ਵਿੱਚ ਉਹਦਾ ਇਸਤੇਮਾਲ ਬਹੁਤ ਹੁੰਦਾ ਰਿਹਾ ਹੈ। ਇਹ ਜਿਹੜਾ ਤੁਹਾਨੂੰ ਕਲਰ ਨਜ਼ਰ ਆ ਰਹੀ ਹੈ ਇਹ ਇੰਡੀਗੋ ਹੈ ਔਰ ਇਸ ਏਰੀਆ ਦੇ ਅੰਦਰ ਨੀਲੀ ਦਾ ਏਰੀਆ ਜਿਹੜਾ ਸਾਡੇ ਇੱਥੇ ਜਿੱਥੇ ਮੈਂ ਖੜਾ ਹਾਂ ਇਸ ਦੇ ਨਾਲ ਦਾ ਏਰੀਆ ਪੂਰਾ ਨੀਲੀ ਦਾ ਏਰੀਆ ਔਰ ਇੱਥੋਂ ਦੀ ਜਿਹੜੀ ਮੇਨ ਪ੍ਰੋਡਕਸ਼ਨ ਪੂਰੀ ਦੁਨੀਆ ਦੇ ਵਿੱਚ ਨੀਲ ਜਿਹੜਾ ਇੱਥੋਂ ਸਪਲਾਈ ਹੁੰਦਾ ਸੀ ਉਹ ਸਾਰਾ ਇਸ ਏਰੀਏ ਤੋਂ ਹੀ ਹੁੰਦਾ ਸੀ। ਤੇ ਸੋ ਜਿਤਨੀਆਂ ਵੀ ਪੁਰਾਣੀ ਬਿਲਡਿੰਗਸ ਹਨ ਤੁਹਾਨੂੰ ਇਸ ਏਰੀਏ ਦੇ ਅੰਦਰ ਇਹਨਾਂ ਦੇ ਆਸੇ ਪਾਸੇ ਦੀਆਂ ਮਿਲਦੀਆਂ ਹਨ, ਉਹ ਸਾਰਾ ਤੁਹਾਨੂੰ ਉਹਦੇ ਅੰਦਰ ਨੀਲ ਦਾ ਇਸਤੇਮਾਲ ਹੋਇਆ ਕਰੇ। ਇਹ ਜਿਹੜਾ ਜੀਵਨ ਜੀ 8 ਫੁੱਟ ਹਾਈਟ ਤੇ ਸੀ, ਇੰਨੀ ਇਹਦੇ 'ਚ ਭਰਤੀ ਪੈ ਚੁੱਕੀ ਹੈ। ਹਾਂਜੀ, ਇਹ ਪਿਲਰ ਹੁੰਦਾ ਸੀ, ਇਹਦੇ ਅੱਗੇ ਨਗਾਰਾ ਲੱਗਿਆ ਹੁੰਦਾ ਸੀ। ਇਹਦੇ ਅੱਗੇ ਦੱਸਦੇ ਨੇ ਜੀ ਨਗਾਰਾ ਸੀ ਤੇ ਇਹ 8 ਫੁੱਟ ਉੱਚਾ ਹੁੰਦਾ ਸੀ। ਫਿਰ ਇਹਦੇ ਪੁਰਾਈ ਪਈ ਤੇ ਪੁਰਾਈ ਤੋਂ ਬਾਅਦ ਅੱਜ ਇਹ ਗੇਟ ਤੁਸੀਂ ਦੇਖੋ ਕਿ ਸਾਨੂੰ ਹੁਣ ਜਿਹੜਾ ਨਜ਼ਰ ਆ ਰਹੀ ਹੈ ਕੋਈ 12-13 ਫੁੱਟ ਉੱਚਾ ਨਜ਼ਰ ਆ ਰਹੀ ਹੈ ਔਰ 8 ਫੁੱਟ ਥੱਲੇ ਕਰੀਏ ਤੇ ਇਹ ਕੋਈ 20-22 ਫੁੱਟ ਉੱਚਾ ਗੇਟ ਸਾਨੂੰ ਇਹ ਨਜ਼ਰ ਆਉਂਦਾ ਹੈ। ਇਹ ਕਿੰਜ ਬਣਾਇਆ ਗਿਆ ਮੈਂ ਥੋੜਾ ਜਿਹਾ ਤੁਹਾਨੂੰ ਦਿਖਾਉਣ ਦੀ ਕਰਦਾ ਕੋਸ਼ਿਸ਼। ਹਾਂਜੀ, ਮੇਰੇ ਨਾਲ ਅਲੀ ਅਹਿਮਦ ਸਾਬਰ ਸਾਹਿਬ ਖੜੇ ਨੇ, ਇੱਥੋਂ ਦੇ ਨੰਬਰਦਾਰ ਨੇ ਬੋੜੇ ਵਾਲੀ ਦੇ।
ਤੇ ਅਲੀ ਅਹਿਮਦ ਸਾਹਿਬ ਤੁਸੀਂ ਦੱਸ ਰਹੇ ਸੋ ਕੁਝ ਇੱਥੋਂ ਦੇ ਰਿਕਾਰਡ ਦੇ ਬਾਰੇ, ਕਿ ਪੁਰਾਣਾ ਪਿੰਡ ਕਿੰਨਾ ਦਾ ਹੈ? ਸਰ ਰਿਕਾਰਡ ਦੇ ਮੁਤਾਬਕ 2 ਪੱਤੀਵਾਰ ਨੰਬਰਦਾਰ ਸਨ, 2 ਨੰਬਰਦਾਰ ਯਾਨੀ ਕਿ ਇਸ ਮੌਕੇ ਦੇ ਸੀ, ਜਿੰਦੇ ਜੋ ਇੱਕ ਪੱਤੀ 'ਚ ਮੈਂ ਉਹ ਨੰਬਰਦਾਰ ਅਲੀ ਅਹਿਮਦ ਸਾਬਰ, ਦੂਸਰਾ ਨੰਬਰਦਾਰ ਹੈ ਲਿਆਕਤ ਮੁਆਤੀ। ਤੇ ਇਹ ਜਿਹੜਾ ਪੁਰਾਣਾ ਰਿਕਾਰਡ ਮਿਲਦਾ ਹੈ ਇਹ ਕਿੰਨਾ ਦੇ ਪਿੰਡ ਸਣੇ? ਇਹ ਸਿੱਖਾਂ ਦੇ ਪਿੰਡ ਸੀ ਤੇ ਸਿੱਖ ਹੀ ਨੰਬਰਦਾਰ ਸੀ। ਹਾਲ ਤੱਕ ਵੀ ਉਹਨਾਂ ਦਾ ਨਾਮ ਨਹੀਂ ਯਾਦ, ਰਿਕਾਰਡ ਤਹਿਸੀਲ ਆਫਿਸ ਮੌਜੂਦ ਹੈ, ਯਾਨੀ ਕਿ ਉਹਨਾਂ ਦੇ ਨਾਮ ਹਨ ਪੱਤੀਆਂ ਦੇ। ਪੱਤੀਆਂ ਤੇ ਤੁਹਾਨੂੰ ਪਤਾ ਕਿ ਪਿੰਡ ਦੇ 2 ਵੱਡੇ ਪੱਤੀਦਾਰ ਦੋ ਸਨ, ਪੱਤੀਦਾਰ ਸੀ, 2 ਹੀ ਉਹ ਨੰਬਰਦਾਰ ਦੋਨੋਂ ਹੀ ਜਿਹੜੇ ਸਿੱਖ ਸਰਦਾਰ ਸਨ। ਸਰਦਾਰ ਸੀ। ਉਹਨਾਂ ਦੇ ਵਿੱਚੋਂ ਜੀ ਇੱਕ ਹੋਣਾ ਬਰਾੜ ਫੈਮਿਲੀ ਦਾ ਤੇ ਦੂਜਾ ਵੀ ਬਰਾੜ ਫੈਮਿਲੀ ਦਾ ਹੀ ਹੋਣਾ, ਕਿਉਂਕਿ ਪਿੰਡ ਜਿਹੜਾ ਹੈ ਆਬਾਦ ਹੀ ਉਹਨਾਂ ਦਾ ਕੀਤਾ ਹੋਇਆ ਸੀ। ਇਹਦਾ ਪਿੰਡ ਦਾ ਕਾਫੀ ਮੌਜਾ ਹੈ, ਕਾਫੀ ਰਕਬਾ ਹੈ ਤੇ ਇਸ ਵਜ੍ਹਾ ਤੋਂ ਹੁਣ ਇਸ ਪਿੰਡ ਦਾ ਕਿੰਨਾ ਰਕਬਾ ਹੈ ਮੌਜੂਦਾ? ਤਕਰੀਬਨ 17 ਤੋਂ 1800 ਏਕੜ। 17 ਤੋਂ 1800 ਕਿੱਲੇ ਦਾ ਹੈ, ਇਹਦਾ ਮਤਲਬ ਵੱਡਾ ਪਿੰਡ ਹੈ। ਹਾਂ, ਤੇ ਹੁਣ ਇੱਥੇ ਕਿਹੜੀਆਂ ਬਰਾਦਰੀਆਂ ਬੈਠੀਆਂ ਨੇ ਜ਼ਿਆਦਾ? ਇੱਥੇ ਮੇਊ ਬਰਾਦਰੀ, ਜੁੰਝ, ਤਰਾਵਣੀ ਤੇ ਬੱਟੀ ਬਰਾਦਰੀ ਹੈ, ਮਟੀਲੀ ਤੋਂ ਹਿਜਰਤ ਕਰਕੇ ਆਏ। ਝੁੰਝ ਉਸ ਟਾਈਮ ਤੇ ਬੈਠੇ ਹਾਂ, ਨੇ, ਝੁੰਝ ਉਹਨਾਂ ਦੇ ਪਹਿਲੇ। ਸਿੱਖਾਂ ਦੇ ਹੁੰਦਿਆਂ ਹੋਇਆ ਦੇ ਬੈਠੇ ਸੀ। ਝੁੰਝ ਨਹੀਂ, ਉਹ ਹਿਜਰਤ ਕਰਕੇ ਗਏ। ਇਹ ਦੱਸ ਰਹੇ ਨੇ ਕਿ ਜੀ ਲੋਕਲ ਬਰਾਦਰੀ ਜਿਹੜੀ ਇੱਥੋਂ ਦੀ ਹੈ ਉਹ ਜੁੰਝ ਬਰਾਦਰੀ ਹੈ। ਜੁੰਝ ਬਰਾਦਰੀ ਦੇ ਅਜੇ ਵੀ ਕੁਝ ਇੱਥੇ ਘਰ ਹਨ। ਉਹਨਾਂ ਦਾ ਕੋਈ ਬੰਦਾ ਮਿਲ ਸਕਦਾ ਹੈ ਜੀ ਸਾਨੂੰ? ਉਹਨਾਂ ਦੇ ਟੋਟਲ ਬੰਦੇ ਫੌਤ ਹੋ ਗਏ ਨੇ, ਸਿਰਫ ਇੱਕ ਮਾਈ ਜ਼ਿੰਦਾ ਹੈ। ਹਾਂ, ਵੱਡੇ ਫੌਤ ਹੋ ਗਏ ਤੇ ਛੋਟੇ ਹਨ। ਜੀ ਜੀ ਜੀ, ਚਲੋ ਕਰਦੇ ਆ ਕੋਸ਼ਿਸ਼ ਜੀ। ਔਰ ਇਸ ਵੇਲੇ ਅਸੀਂ ਜਿਵੇਂ ਕੋਈ ਪਹਿਲੇ ਦੱਸਿਆ ਚੌਕ ਜਿਹੜਾ ਬੋਲੇ ਵਾਲੇ ਦਾ ਉੱਥੇ ਖੜੇ ਆ। ਪੁਰਾਣਾ ਇਹਨੂੰ ਕੁਛ ਸੱਥ ਕਹਿੰਦੇ ਨੇ ਜੀ, ਤੇ ਲੇਕਿਨ ਆਮ ਜ਼ਬਾਨ ਦੇ ਵਿੱਚ ਅਸੀਂ ਜੋ ਇਹਨੂੰ ਕਵਾਂਗੇ ਇਹ ਮੇਨ ਗੇਟ ਜਿਹੜਾ ਇੱਥੋਂ ਦਾ ਬਣਦਾ, ਔਰ ਮੇਨ ਗੇਟ ਦੇ ਅੰਦਰ ਵੀ ਦੱਸਦੇ ਨੇ ਕਿ ਪੁਰਾਈ ਪੈ ਕੇ ਉੱਚਾ ਹੋ ਗਈ। ਜਿਹੜੇ ਅਸੀਂ ਮਟੀਲੀ ਚੋਂ ਬੱਟੀ ਬਰਾਦਰੀ ਆਈ ਹੈ ਨਾ, ਜੀ। ਉਹਨਾਂ ਦੀ ਅਕਸਰੀਅਤ ਹੈ ਉਹ ਹੀ ਇੱਥੇ ਜ਼ਿਆਦਾ ਰਕਬਾ ਵੀ ਉਹਨਾਂ ਦੇ ਅਲਾਟਮੈਂਟ ਹੋਇਆ ਹੈ ਤੇ ਮਟੀਲੀਆਂ ਦਾ ਜ਼ਿਆਦਾ ਹੈ। ਮਟੀਲੀ ਤੋਂ ਜਿਹੜੇ ਬੱਟੀ ਇੱਧਰ ਕਰਦੇ। ਠੀਕ ਮਟੀਲੀ ਬੱਟੀਆਂ ਗੰਗਾ ਨਗਰ, ਮਟੀਲੀ ਬਟੀਆਂ ਗੰਗਾ ਨਗਰ। ਹਾਂਜੀ, ਮੈਂ ਇਸ ਵੇਲੇ ਬੋੜੇਵਾਲਾ ਪਿੰਡ ਦੇ ਨਾਰਥ ਸਾਈਡ ਤੇ ਖੜਾ ਹਾਂ, ਦੱਖਣ ਵਾਲੀ ਸਾਈਡ ਤੇ ਇਹ ਦੱਸ ਰਹੇ ਨੇ ਇੱਥੋਂ ਦੇ ਵਾਸੀ ਜਿਹੜੇ ਨੇ ਕਿ ਇਸ ਜਿਹੜਾ ਇਹ ਏਰੀਆ ਹੈ ਇੱਥੇ ਗਾਹ ਗਾਇਆ ਜਾਂਦਾ ਸੀ। ਉਸ ਵੇਲੇ ਨਾ ਸਾਰੇ ਪੇੜ ਇੱਥੇ ਰੱਖੇ ਜਾਂਦੇ ਸਨ, ਇੱਥੇ ਹੀ ਗਾਹ ਗਾਇਆ ਜਾਂਦਾ ਸੀ। ਸੋ ਇੱਥੇ ਹੀ ਕੁਝ ਪੁਰਾਣੇ ਜਿਹੜੇ ਪਿੰਡ ਨੇ, ਪੁਰਾਣੇ ਘਰ ਜਿਹੜੇ ਨੇ ਇਸ ਪਿੰਡ ਦੇ ਅੰਦਰ, ਉਹ ਸਾਨੂੰ ਕੋਈ ਨਜ਼ਰ ਆਏ ਨੇ ਤੇ ਦਿਖਾਉਂਦੇ ਆ ਜ਼ਰਾ ਕਿ ਕੀ ਕੁਝ ਸਲਾਮਤ ਹੈ। ਜਿਵੇਂ ਕਿ ਪਿੱਛੇ ਤੁਸੀਂ ਗੇਟ ਦੇਖ ਚੁੱਕੇ ਹੋ ਤੇ ਹੁਣ ਦੇਖਦੇ ਹਾਂ। ਹਾਂਜੀ, ਚੱਲਦੇ ਆ ਅੰਦਰ, ਦਿਖਾਉਂਦੇ ਆ ਕਿ ਕੁਝ ਪੁਰਾਣਾ ਜਿਹੜਾ ਬਚਾ ਹੋਇਆ ਹੈ ਉਹਨਾਂ ਹਵੇਲੀਆਂ ਦੇ ਵਿੱਚੋਂ, ਜਿਹੜੀਆਂ ਪਾਰਟੀਸ਼ਨ ਤੋਂ ਪਹਿਲੇ ਦੀਆਂ ਹਵੇਲੀਆਂ ਹਨ। ਇਹ ਜਿਹੜਾ ਸਾਥਾ ਦਰਵਾਜ਼ਾ ਸੀ ਨਾ ਮੇਨ, ਜੀ ਜੀ, ਉਸ ਮਕਾਨ ਦੀ ਕੰਧ ਲੱਗਦੀ ਆ। ਅੱਛਾ, ਜਿਹੜਾ ਆਪਾਂ ਪਿੱਛੇ ਦਰਵਾਜ਼ਾ ਦੇਖਿਆ ਇਹਦਾ ਮਤਲਬ ਹੈ ਕਿ ਹਵੇਲੀ ਇੱਕ ਹੀ ਹੈ। ਆ ਵੀ ਇਹ ਕੰਧ ਸੀ। ਅੱਛਾ 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 ਅੱਛਾ। ਇਹ ਫਿਰ ਇੱਕ ਹੀ ਜਿਹੜੇ ਪਿੱਛੇ ਅਸੀਂ ਤੁਹਾਨੂੰ ਗੇਟ ਦਿਖਾਇਆ ਹੈ ਨਾ, ਤੇ ਇਹ ਪੂਰਾ ਕੋਈ ਇੱਕੋ ਹੀ ਇਹ ਹਵੇਲੀ ਹੈ, ਇੱਕੋ ਹੀ ਖਾਨਦਾਨ ਦੇ ਨਾ। ਤੇ ਜਿਵੇਂ ਇੱਕੋ ਬਾਈ ਦੇ ਹੁੰਦੇ ਨੇ ਤੇ ਵੱਖੋ ਵੱਖ ਅੱਗੇ ਫਿਰ ਘਰ ਬਣ ਜਾਂਦੇ ਨੇ। ਇਹ ਅਗਰ ਤੁਹਾਨੂੰ ਦਿਖਾਈਏ ਤੇ ਇਸ ਸਾਈਡ ਤੇ ਵੀ ਇਹ ਉਸੇ ਹੀ ਹਵੇਲੀ ਦਾ ਜਿਹੜਾ ਹਿੱਸਾ ਹੈ ਉਹ ਸਾਨੂੰ ਇਹ ਨਜ਼ਰ ਆ ਰਹੀ। ਸੋ ਇੱਕ ਵੱਡੀ ਹਵੇਲੀ ਇਹ ਇੱਥੇ ਉਸ ਵੇਲੇ ਦੇ ਜਿਹੜੇ ਇੱਥੋਂ ਦੇ ਫੈਮਿਲੀ ਸਨ, ਬਰਾੜ ਫੈਮਿਲੀ ਹੀ ਇੱਥੇ ਰਹੀ ਹੈ। ਇਹ ਬਰਾੜ ਫੈਮਿਲੀ ਦੇ ਹੀ ਇਹ ਘਰ ਜਿਹੜਾ ਹੈ ਉਹ ਹੋਣਾ ਹੈ। ਸੋ ਅਜੇ ਵੀ ਇਹਦੇ ਅੰਦਰ ਕਾਫੀ ਸਾਰਾ ਏਰੀਆ ਜਿਹੜਾ ਹੈ ਉਹ ਬੜਾ ਸੋਹਣਾ ਸੰਭਾਲਿਆ ਹੋਇਆ, ਬੜਾ ਸਾਂਭ ਹੈ ਤੇ ਰਹਿ ਰਹੇ ਨੇ ਇੱਥੇ। ਤੇ ਸਾਹਮਣੇ ਬੈਠੀ ਅੰਮਾ ਮੈਨੂੰ ਵੇਖ ਰਹੀ ਹੈ ਤੇ ਪੁੱਛਦੇ ਆ ਕੋਈ ਅੰਮਾ ਤੂੰ ਕਿ ਇਹਨਾਂ ਨੂੰ ਕੋਈ ਇੱਥੋਂ ਦੇ ਰਹਿਣ ਵਾਲੇ ਨੇ, ਬਾਹਰ ਦੇ ਆਏ ਨੇ, ਕਿਵੇਂ ਇਹਨੂੰ ਕੋਈ ਇਹਨਾਂ ਨੂੰ ਜੇ ਕੋਈ ਥੋੜਾ ਬਹੁਤ ਪਤਾ ਹੋਵੇ। ਹਾਂਜੀ ਅੰਮਾ, ਦੱਸੋ ਤੁਸੀਂ ਜੇ ਲੋਟੀ ਵੇਲੇ ਕਿੱਥੋਂ ਆਇਆ ਹੈ? ਆਂਦਾ ਵੀ ਜਦੋਂ ਉਧਰੋਂ ਆਏ ਨੇ ਯਾਨੀ ਕਿ ਸਾਲ 47 ਤੇ ਪਿਛਾ ਕਿਹੜਾ ਪਿੰਡ ਸੀ? ਪਿਛਾ ਪੰਜਾਬਾ ਤੁਹਾਨੂੰ ਦੱਸੀ ਜਾਂਦੇ ਆ। ਪੰਜਾਬਾ? ਹਾਂ, ਅੰਗਰੇਜ਼ੀ ਚ। ਤੇ ਸ਼ਹਿਰ ਕਿਹੜਾ ਲੱਗਦਾ ਸੀ? ਸ਼ਹਿਰ ਸਾਨੂੰ ਬੋਰ। ਅਬੋਰ? ਹਾਂ, ਬੋਰ ਤਾਂ ਤੁਸੀਂ ਨੇੜੇ ਹੀ ਆ ਤੇ ਇੱਥੇ ਬਹਿ ਗਏ ਨੇ, ਕੋਈ ਨਹੀਂ ਐਡੇ ਦੂਰੋਂ ਆਏ ਨੇ। ਬੋਰ ਤਾਂ ਨੇੜੇ ਆ ਇੱਥੋਂ ਆਪਾਂ ਨੂੰ। ਇਹ ਤੁਹਾਨੂੰ ਸਾਨੂੰ ਤੇ ਸਹੀ ਪਤਾ। ਤੁਹਾਨੂੰ ਸਹਿਪਤ ਲੱਗਾ ਉਸ ਵੇਲੇ? ਕਿੰਨੀ ਕੁ ਉਮਰ ਹੈ ਤੁਹਾਡੀ ਜਿਸ ਵੇਲੇ ਤੁਸੀਂ ਆਏ ਨੇ? ਸਾਡੀ ਉਮਰ ਹੈਗੀ ਸੀ 10-15 ਸਾਲ ਦੀ। ਤੇ ਕੁਝ ਯਾਦ ਹੈ ਮੁੜ ਕਿਵੇਂ ਆਏ ਤੁਸੀਂ ਇੱਥੇ? ਉੱਥੇ ਘਰ ਆਦਾ ਯਾਦ ਹੈ ਤੁਹਾਨੂੰ ਜਿਹੜਾ ਉੱਥੋਂ ਵਾਲਾ? ਅਸੀਂ ਸਾਡਾ ਤੇ ਚੱਕ ਇੱਥੋਂ ਨੇੜੇ ਹੀ ਹੈ ਤੇ ਅਸੀਂ ਆ ਗਏ ਸਾਡੇ ਨਾਨਕੇ ਨੇ ਸਾ ਪਿੰਡ ਚ। ਸਾਡੇ ਕੋਲ ਗੱਡੇ ਲੈ ਕੇ ਗਏ ਸਾਨੂੰ ਬਾਹਰ ਚੱਕ ਤੇ ਲੈ ਆਏ।
ਅੱਛਾ ਅੱਛਾ, ਖੈਰੀ ਸਲਾਮਤੀ ਆ ਗਏ ਨਾ, ਨੇੜੇ ਨੇੜੇ ਵਾਲੇ ਤੇ ਖੈਰੀ ਸਲਾਮਤੀ ਆ ਗਏ। ਤੇ ਦੂਰ ਦੂਰ ਵਾਲੇ ਬਚੇਰੇ ਮਾਰੇ ਕੁੱਟੇ ਗਏ, ਕੋਈ ਵਾੜ ਸੱਟੇ, ਕੋਈ ਬਾਲ ਖੋ ਤੇ ਨਾਰਾਂ ਚ ਸੱਟੇ। ਉਹ ਜਿਹੜੇ ਦੂਰੋਂ ਆਏ ਆ, ਉਹਨਾਂ ਦੇ ਰੋਲੇ ਪਏ, ਨੇੜੇ ਵਾਲੇ ਤੇ ਸੌਖੇ ਆਦੇ ਅੱਪੜ ਪਏ। ਤੇ ਘਰ ਯਾਦ ਆਉਂਦਾ ਅੰਮਾ ਆਦਾ ਜਿਹੜਾ ਉਹ ਬਚਪਨ ਵਾਲਾ ਜਿਹੜਾ ਜਿੱਥੇ ਖੇਡਦੀ ਰਹੀ? ਬੰਦੇ ਮਰਿੰਦੇ ਕੁੱਟਿੰਦੇ ਆਏ ਨੇ, ਕੋਈ ਰੋਲੇ ਡੁੱਬੇ ਵੀ ਆਏ। ਨਹੀਂ ਅੰਮਾ, ਮੈਂ ਪੁੱਛਦਾ ਪਿਆ ਵੀ ਜਿਹੜੇ ਘਰ ਤੂੰ ਜੰਮੀ ਜਾਈ ਉਹ ਘਰ ਤੈਨੂੰ ਯਾਦ ਆਉਂਦਾ ਹੈ? ਪਿਛਲਾ ਘਰ ਪਿਛਲਾ ਘਰ ਆ ਪੰਜਾਬ ਦੱਸੀ ਜਾਂਦੇ ਆ, ਪਿੰਡ ਪੁੰਡੀ ਮਸਜਿਦ ਦੇ ਕੋਲ ਸਾਡਾ ਘਰ। ਮਸਜਿਦ ਦੇ ਕੋਲ। ਮਸਜਿਦ ਦੇ ਕੋਲ? ਹਾਂ, ਯਾਦ ਆਉਂਦਾ ਹੈ ਅਜੇ ਵੀ? ਆਂਦਾ ਯਾਦ। ਕਿਵੇਂ ਦਾ ਘਰ ਆ? ਦੋ ਕੋਠੇ ਸਨ ਤੇ ਇੱਕ ਬਰਾਂਡੇ ਸਨ, ਇੱਕ ਨਾਲ ਮੋਰ ਕੋਠਾ ਸੀ, ਇੱਕ ਮੁੜ ਮਾਲ ਦਾ ਛੱਪਰ ਸੀ। ਕਦੇ ਸੁਪਨੇ 'ਚ ਘਰ ਆ ਤੇ ਗਈ ਹੈ? ਕਦੇ ਸੁਪਨਾ ਆਇਆ ਉਹ ਪੁਰਾਣਾ ਜਿੱਥੇ ਜੰਮੀ ਜਾਈ, ਜਿੱਥੇ ਖੇਡਦੀ ਰਹੀ ਕਦੇ ਕਦੇ ਹੈ? ਕਦੇ ਅਗਲੀ ਉਮਰਾਂ ਗਏ, ਹੁਣ ਕੋਈ ਨਹੀਂ ਗਏ। ਹੁਣ ਮੁੜ ਇੱਥੇ ਹੀ ਵਸੇ ਤੇ ਉਲਾਦਾ ਹੋ ਗਈਆਂ ਤੇ ਅੱਗੇ ਜ਼ਿੰਦਗੀ ਚੱਲ ਪਈ ਆ। ਕੋਈ ਵੱਡਾ ਮੋਬਾਈਲ ਹੋਵੇ ਤੇ ਮੁੜੋ ਛੋਰ ਇੱਕ ਦੋ ਛੋਰਾਂ ਨੇ ਵੇਖਿਆ ਸਾਡਾ ਪਿੰਡ। ਅੱਛਾ, ਹਾਂ। ਲਓ ਜੀ, ਇਹ ਅੰਮਾ ਦਾ ਪਿੰਡ ਜੇ। ਅੰਮਾ ਨਾਂ ਕੀ ਤੇਰਾ? ਅੰਮਾ ਦਾਨੀ। ਦਾਨੀ। ਇਹਨਾਂ ਦਾ ਨਾਂ ਹੈ ਜੀ ਅੰਮਾ ਦਾਨੀ। ਪਿੰਡ ਤੇ ਬੋਲੇ ਵਾਲੇ 'ਚ ਬੈਠੇ ਨੇ ਤੇ ਇਹਨਾਂ ਦਾ ਪਿੰਡ ਜੇ ਪਿੱਛੇ ਜੀ ਪੰਜਾਵਾਂ ਪਿੰਡ ਦਾ ਨਾਂ ਹੈ। ਤੇ ਜਿਹੜਾ ਵੀ ਇੱਕ ਸੁਣ ਰਿਹਾ ਹੋਵੇ ਅੰਮਾ ਦਾ ਪਿੰਡ ਬਈ ਉਹ ਲਾਜ਼ਮੀ ਵਿਖਾਵੇ। ਇਹ ਬਰਾੜ ਸਾਹਿਬ, ਇਹ ਤੁਹਾਡੇ ਵੱਡੇ ਜਿਹੜੇ ਉਸ ਵੇਲੇ ਦੇ ਨੰਬਰਦਾਰ ਹੈ ਤੇ ਇਸ ਵੇਲੇ ਦੇ ਨੰਬਰਦਾਰ ਬਾਈ ਹੋਰੀ ਹੈ, ਤੇ ਪਿੰਡ ਉਹੀ ਹੈ, ਮਿੱਟੀ ਉਹੀ ਹੈ, ਸਾਰਾ ਕੁਝ ਉੱਥੇ ਹੀ ਪਿਆ ਤੇ ਨਾਵੇਂ ਬਸ ਬਦਲਦੇ ਰਹਿੰਦੇ ਨੇ। ਇਹੀ ਦੁਨੀਆ ਹੈ ਤੇ ਇਹੀ ਦੁਨੀਆ ਦੀ ਰੀਤ ਹੈ। ਉੱਥੇ ਹੀ ਚੱਲਦਾ ਕਿ ਆ ਫਲਾਣ ਸਿੱਖ ਦੀ ਪੱਤੀ ਦਾ ਤੂੰ ਨੰਬਰਦਾਰ ਹੈ ਤੇ ਫਲਾਣ ਸਿੱਖ ਦੀ ਪੱਤੀ ਦਾ ਤੂੰ ਨੰਬਰਦਾਰ। ਹਾਂਜੀ, ਸਾਨੂੰ ਇਸ ਵੇਲੇ ਬੋਲੇਵਾਲਾ ਪਿੰਡ ਦੇ ਵਿੱਚ ਚਾਚਾ ਜੀ ਮਿਲ ਗਏ। ਇਹਨਾਂ ਦੇ ਹੀ ਘਰ ਅਸੀਂ ਬੈਠੇ ਹਾਂ। ਇੱਥੋਂ ਦੇ ਨੰਬਰਦਾਰ ਜਿਹੜੇ ਅਹਿਮਦ ਅਲੀ ਸਾਬਰ ਸਾਹਿਬ ਨੇ, ਉਹਨਾਂ ਦੇ ਬਾਪ ਹੈ ਤੇ ਇਹਨਾਂ ਦੇ ਕੋਲ ਅਸੀਂ ਉਸ ਵੇਲੇ ਦਾ ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਦੱਸਦੇ ਨੇ ਵੀ ਪਾਰਟੀਸ਼ਨ ਵੇਲੇ, ਲੋਟੀ ਵੇਲੇ ਇਹਨਾਂ ਦੀ ਉਮਰ 10 ਸਾਲ ਹੈ। ਚਾਚਾ ਜੀ, ਕੀ ਨਾਮ ਹੈ ਤੁਹਾਡਾ? ਗੁਲਾਮ ਨਬੀ। ਤੇ ਤੁਸੀਂ ਜਿਵੇਂ ਕਿ ਦੱਸ ਰਹੇ ਪਹਿਲੇ ਵੀ ਜਿਸ ਟਾਈਮ ਲੋਟੀ ਪਈ ਤੁਹਾਡੀ ਉਮਰ 10 ਸਾਲ ਹੈ, ਤੇ ਕਿਹੜੇ ਏਰੀਆ ਦੇ ਵਿੱਚ ਤੁਸੀਂ ਉੱਥੇ ਰਹਿੰਦੇ ਹੋ ਪਾਰਟੀਸ਼ਨ ਤੋਂ ਪਹਿਲੇ? ਲੋਟੀ ਤੋਂ ਪਹਿਲੇ ਰਾਜ ਮਟੀਲੀ ਵਿੱਚ ਹੈ। ਰਾਜ ਮਟੀਲੀ ਪਿੰਡ ਹੈ? ਪਿੰਡ ਆਸੇ ਪਾਸੇ ਉਹਦੇ ਕਿਹੜੇ ਪਿੰਡ ਹੈ? ਮਾਲੇ ਕੋਟੇ ਬਾਬਾ ਸ਼ਹਿਰ ਕੋਈ ਨੇੜੇ ਜਿਹੜਾ? ਨਾਮ ਨਗਰ। ਕਿਹੜਾ ਨਾਮ ਨਗਰ ਦੀ ਨੇੜੇ ਕੋਈ ਸ਼ਹਿਰ ਹੈ ਉਸਦੇ? ਹਾਂ। ਤੇ ਇਹ ਫਿਰ ਤੁਸੀਂ ਲੋਟੀ ਵੇਲੇ ਖੈਰੀ ਸਲਾਮਤੀ ਇਸ ਪਿੰਡ ਆਪਣੇ ਜਾਂ ਇਸ ਤੋਂ ਪਹਿਲੇ ਕਿਸੇ ਹੋਰ ਰਾਜ ਪਾਇਆ ਹੈ ਰਾਜੇ ਨੇ। ਰਾਜੇ ਨੇ ਕੀ ਕੀਤਾ? ਉਹਦਾ ਇੱਕ ਬੇਲੀਆ ਹਰਾ ਕੋ ਗਮਾ ਫੁੱਕਰ ਜੀ। ਉਹ ਉਹਦੇ ਨਾਮ ਪਕੜਾ ਨੂੰ ਸਿੱਧਾ ਦਾ ਉਹਨੇ ਆਖ ਮੈਂ ਬੰਦੇ ਬਾਈ ਦੇ ਪਾਸ ਬਸ ਕੇ ਹੜੇ ਮੇਰੀ ਲੱਖ ਆ ਗਿਆ। ਠੀਕ ਹੈ। ਉਹ ਆ ਲੈ ਕੇ ਲਾ ਵੀ ਬੱਚਾ ਲਾ ਲੋ ਕਿ ਤੂੰ ਡਰ ਦੇ ਕਿਵੇਂ ਫੁੱਕਰ ਆ ਗਿਆ ਤੇ ਉਹ ਡਰ ਗਿਆ ਸਿੱਖ ਜੀ। ਉਹਨੇ ਮਨਾ ਕਰੇ ਕੁੱਤੇ ਕੋ ਕਰ ਰਹੇ ਰਾਜ ਉਹਦਾ ਬੈਠ ਨਿਕਲਣਾ ਹੈ। ਉਹਨੇ ਆਖ ਨਾ ਕਰ ਦੇਣਾ ਪੁਲਿਸ ਆਜੀ ਬੋਲਿਆ ਆਏ नहीं वो खड़ी देखा डॉक्टर को भाई यही बढ़िया हुए हमने कहीं साथ लगा था जहाँ से आके ना रहे थे वो ना कहीं तरफ आसमान अगर लकी चलो दे वो बदलू के वो कोली अचार कोली आप पड़ी कोली अगर चलो दे कहा ऐसे ना आते ऐसे ना चलती ना सामने से जी वो कुतबा को फरमाई का मुड़ ठीक है उन्हें आया पगड़ी लाश पैदा की ਇਹ ਮੇਰੇ ਬੰਦੇ ਜਾਂਦੀ ਕਰ ਉਹਨੇ ਆ ਕੇ ਚੰਗਾ ਮੈਂ ਕਰਾਉਂ ਕੱਕ ਲੋ ਅਸੀਂ ਕਈ ਸਾਹ ਕਿ ਲੱਗਾ ਐ ਜਿੱਤੇ ਐ ਕਿ ਐ ਹੱਥ ਬਾਈ ਪੈ ਪੰਜ ਕੀ ਵੀ ਸੱਚ ਹੋਈ ਤੂੰ ਰਾਜੇ ਸਾਨੂੰ ਪੰਜ ਵੀ ਲੈ ਅੱਛਾ ਇਹ ਪੰਜ ਲੈ ਤੇ ਪੰਜ ਵੀ ਭਲਾ ਮਟੀ ਵੀ ਇਹ ਗਦਾ ਪੰਜ ਵੀ
ਬਸ 10 ਮੀਲ ਦੂਰ ਤੁਹਾਡਾ ਪਿੰਡ ਪੁਰਾਣਾ ਹੈ। ਨਹੀਂ ਉਹਦਾ ਤਾਂ ਨਹੀਂ 5 ਮੀਲ 5 ਮੀਲ। ਹਾਂ ਮੈਂ ਤਾਂ ਬੈਠਾ ਤੇ ਫਿਰ ਕਦੀ ਪਿੰਡ ਉਸ ਤੋਂ ਬਾਅਦ ਨਹੀਂ ਗਏ ਜਦੋਂ ਉੱਥੋਂ ਨਿਕਲ ਕੇ ਆਇਆ ਦੁਬਾਰਾ ਨਾ ਜਾਵਾਂ? ਖਾਇਸ਼ ਕਦੇ ਹੋਈ ਦਿਲ ਦੇ ਵਿੱਚ ਕਿ ਯਾਰ ਮੈਂ ਜਿੱਥੇ ਜੰਮਣ ਜਾਇਆ ਖਾਏਗਾ ਜੀ ਪਰ ਖਾਏਗਾ ਲੱਗਾ ਨਹੀਂ ਦੇਖ ਲੈ ਪਰ ਮੁਝ ਪੇ ਤਾਂ ਖਾਏਗਾ ਰਾਜਾ ਦੇ ਬੱਚੇ ਤੁਸੀਂ ਵੇਖੋ ਵੀ ਕਿੰਨੀ ਬੇਬਸੀ ਹੈ ਵੀ ਇੱਕ ਬੰਦਾ ਜਿੱਥੇ ਜੰਮਣ ਜਾਇਆ ਹੈ ਹਾਂ। ਉਹਦਾ ਪਿੰਡ 5 ਮੀਲ ਤੇ ਹੈ। ਹਾਂ। ਉਹ ਸਾਰੀ ਜ਼ਿੰਦਗੀ ਉਸ ਤੋਂ ਦੂਰ 5 ਮੀਲ ਬੈਠਾ ਹੈ ਹਾਂ। ਲੇਕਿਨ ਉਹ ਕਦੀ ਆਪਣੇ ਉਸ ਪਿੰਡ ਨਹੀਂ ਜਾ ਸਕਿਆ। ਇੱਥੇ ਤੁਸੀਂ ਜਦੋਂ ਬੋਲੇ ਵਾਲੇ ਆਏ ਹੋ ਹਾਂਜੀ ਇਹ ਪਿੰਡ ਉਸ ਵੇਲੇ ਕਿਵੇਂ ਆ ਕਿਤਨੇ ਕਿੱਥੇ ਹਵੇਲੀਆਂ ਹਨ ਕਿਤਨੇ ਕੁ ਘਰ ਹੈ? ਇਹਦੇ ਹਜ਼ੂਰੇ ਦੇ ਸੱਤ ਚਬਾਰੇ ਆ ਸਖਤ ਚਬਾਰੇ ਉੱਤੇ ਤੇ ਬਾਗ ਲੱਗਿਆ ਹੈ ਤੇ ਬੋਲ ਬੋਲਦੇ ਆ ਪਰ ਸਾਡੀ ਬਸ ਮੇਰੇ ਮਾਸ਼ਾਅੱਲਾ ਤੇ ਮੁਸਲਮਾਨਾਂ ਦੀ ਅਸੀਂ ਨਾ ਕੋਈ ਦਰਵਾਜ਼ਾ ਛੱਡਿਆ ਨਾ ਕੋਈ ਘਰ ਛੱਡਿਆ ਹੈ ਹਰ ਚੀਜ਼ ਤੋੜ ਬੰਦ। ਮੇਰੇ ਸੱਤੇ ਹਾਂ ਦਰਕਤ ਪੱਟ ਲੈ ਮੋਰਨ ਨੂੰ ਦੁਕਾਨਾਂ ਮਾਰ ਕੇ ਖਾ ਲਿਆ ਇਹ ਉਡਾ ਦੇ ਭਾਈ ਇੱਥੇ ਕਮਾਲ ਦੀ ਮੈਂ ਤਾਂ ਨਹੀਂ ਆਦਾ ਕਮਾਲ ਹੀ ਕਮਾ ਜਾਂਦਾ ਨਾਲ ਨਾ ਅਸੀਂ ਮਾਲ ਖਾਣੀ ਪੈ ਰੱਖਾ ਦੀ ਟਾਡੇ ਸਿੱਖਾ ਦੇ ਕਮਾਲ ਖਾਇਆ ਬੜੇ ਆਮ ਕੋ ਪਤਾ ਕੋ ਵੱਡੇ ਜਿਹੜੇ ਦੱਸਦੇ ਨੇ ਵੀ ਇੱਥੇ ਕਿੰਨਾ ਦੇ ਘਰ ਹੈ ਤੇ ਕਿੰਨਾ ਦਾ ਪਿੰਡ ਆ ਕੋਈ ਦੱਸਿਆ ਕਿਸੇ ਨੇ? अरे कच्चा ना जाने अभी गांधे सिलेंडर से दाल से कलकारा से वैसे ना जाने देख के कोई ना नहीं पता है ਹਾਂ ਹਾਂ। ना करे चल पाया ਤੇ ਇਸ ਪਿੰਡ ਦੀ ਜਿਹੜੀ ਆਸੇ-ਪਾਸੇ ਦੀ ਜ਼ਮੀਨ ਹੈ ਜੀ, ਇਹ ਸਾਰੀ ਹੈ ਜੀ ਬਰਾੜ ਫੈਮਿਲੀ ਦੀ। ਬਰਾੜ ਜੱਟ ਸਿੱਖ ਜਿਹੜੇ ਹੈ ਉਹਨਾਂ ਦਾ ਪਿੰਡ ਹੈ। ਤੇ ਇਹ ਜ਼ਮੀਨ ਕਿਵੇਂ ਦੀ ਆਈ? ਉਸ ਵੇਲੇ ਦੀ ਆਬਾਦ ਹੈ ਜਾਂ ਸੇਮ ਸੂਮ ਜਿਵੇਂ ਹੁਣ ਹੈ ਇਵੇਂ? अभी के आया है ना ਹਾਂ वो फिर मेरा मैंने का पिछला पता मेरी स्पोर्ट का पता रहना ਹਾਂ उन्हें कि दो कनारा की तीन कनारा सेम आई ਠੀਕ ਹੈ। ते दरखत जइया अंदर नहीं आ रहा उसको लगा किकर पहले में खोले तो ना रे किले नहीं आई ए जिगी खड़ा पार जा पई गई हुन टूट के से होई पई है वो किकर दे विच गए बंदे बढ़ ले गए कोई किले का पाल बड़ी काट काट लिए भाई करे नौसियां एक पक्के आए बड़े दरखत पहले मतलब ऐ शाम यही हुई वो देख जाए वो कुछ भी लिखा ਫਸਲਾਂ ਉਸ ਵੇਲੇ ਜ਼ਮੀਨ ਜ਼ਰਖੇਜ਼ ਹੈ ਉਸ वो ਵੇਲੇ ये इन को नहीं ਸੇਮ ਨਹੀਂ ਹੈ ਉਸ नहीं ਵੇਲੇ? नहीं ਅੱਛਾ ਪਰ ਫਸਲਾਂ ਕਿਹੜੀਆਂ ਉਸ ਵੇਲੇ ਹਨ ਜਦੋਂ ਤੁਸੀਂ ਇੱਥੇ बस यहाँ वाले रलियाँ ने कमाद भी बारे भी बाजे भी कणक भी हर फसल होती है अच्छे ਤੇ ਇੱਥੇ ਹੁਣ ਜਿਵੇਂ ਸੇਮ ਸਾਰੀ ਆ ਗਈ ਹੈ ਇਹ ਬਾਅਦ ਵਿੱਚ ਆ ਰਹੀ ਹੈ ਸੇਮ बाद ਇਹ ਕਦੋਂ ਆਈ बाद ਹੈ? है बद्दी 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 गई ਇਹਦਾ ਮਤਲਬ ਹੈ ਕਿ ਲੋਟੀ ਤੋਂ ਪਹਿਲੇ ਇਹ ਏਰੀਆ ਸਾਰਾ ਇੱਕ ਜ਼ਰਖੇਜ਼ ਜ਼ਮੀਨਾਂ ਦਾ चल ਹੀ दिया ਹੈ। फू अच्छा। चिंडा खाइए जाएगा जाना कुआ भी चल दिया अब फू लोहे के चिंडा ਹੂੰ फू चल दिया है असं आया था ਹੂੰ टिक्का दे तो साढ़े बड़ा पीछे पीछे होना वाली खड़ी वो साढ़े मेरे उदा चार कढ़ाई किला चार कढ़ाई इन्नी सेम दी सेम पड़ी है ਹੂੰ ਤੇ ਹੋਰ ਕੋਈ ਪਿੰਡ ਦੀ ਤੁਸੀਂ ਜਿਸ ਟਾਈਮ ਤੁਸੀਂ ਆਏ ਨੇ ਇੱਥੇ ਕਿਹੜੇ ਕੋਈ ਇੱਕ ਤਾਂ ਲੋਕ ਚਲੇ ਗਏ ਨੇ ਇੱਥੋਂ ਜਿਹੜੇ ਆ ਹਾਂ। ਬਾਕੀ ਲੋਕ ਕਿਹੜੇ ਇਸ ਪਿੰਡ ਦੇ ਅੰਦਰ ਜਿਹੜੇ ਵਸਨੀਕ ਪੁਰਾਣੇ ਬੈਠੇ ਨੇ ਉਹ ਕੌਣ ਆ? दो का है ਦੋ ਘਰ ਹੈ ਬਾਕੀ ਸਾਰੇ ਛੱਡ ਤੇ ਜਾਂਦੇ नहीं ਨੇ। बस वो घर अगले आ रहे जिसकी का दूजा दे वो अगले वसनीक के थे ਉਹ ਲੋਟੀ ਤੋਂ ਬਾਅਦ ਤੱਕ ਵੀ ਦੋ ਸਿੱਖ ਰਹੇ ਨੇ। नहीं शेख नहीं यार मुझे सिखा दी मार सिखा दे मार खपा दे दिया बने ਸਿੱਖਾਂ ਦਾ ਤਾਂ ਫਿਰ ਉਹ ਪਾਰਟੀਸ਼ਨ ਵੇਲੇ ਤਾਂ ਲੋਟੀ ਜਿਹੜੇ ਸਾਰੇ ਟੁਰ ਟੁਰ ਗਏ ਗਏ। ਬਾਕੀ ਸਿਰਫ ਦੋ ਘਰ ਇੱਥੇ ਇਸ ਪਿੰਡ ਦੇ ਅੰਦਰ वो ਰਹੇ मुसलमान आए वो ਮੁਸਲਮਾਨ ਹੀ ਰਹੇ ਹਾਂ ਮੁਸਲਮਾਨ ਰਹੇ ਠੀਕ ਹੈ। ਤੇ ਇਹ ਫਿਰ ਬਾਕੀ ਜਿਹੜੀਆਂ ਇੱਥੇ ਹਵੇਲੀਆਂ ਬੋਲੀਆਂ ਹਨ ਉਹ ਕਿਹਨਾਂ ਦੇ ਕੋਲੋਂ ਅਲਾਟ ਕਿਹਨਾਂ ਨੂੰ ਹੋਈਆਂ? वो वेले के ठीक बैठा हो कि वो नहीं कब गया कि बैठा है ना वो देखा जा हो गया अच्छा। ये रात हुई है ਠੀਕ ਹੈ। 12 किले सा जमीन किया ने ਹੂੰ कोई भावे जरा खोजा होती 12 का सरदार हो के बाद नहीं 12 ਹੂੰ फेंक कर सारा तो कहीं कि बंदे गया 20 बंदे खा दे बोले कहीं 20 डाटा ले लिया कोई भी हंकार आया था 100 किलो पीछे उन्हें कला तक 12 किले ते रह सीगा ਹੁਣ ਜਿੱਥੇ ਅਸੀਂ ਬੋਲੇ ਵਾਲੇ ਬੈਠੇ ਆ ਇਹਦੇ ਆਸੇ-ਪਾਸੇ ਦੇ ਅਗਰ ਅਸੀਂ ਵੇਖੀਏ ਤੇ ਕਿਹੜੇ-ਕਿਹੜੇ ਪਿੰਡ ਨੇ? ਆਪਾਂ ਜੇ ਵੇਖੀਏ ਕੁਤਬ ਵਾਲੀ ਸਾਈਡ ਤੇ ਕਿਹੜੇ-ਕਿਹੜੇ ਪਿੰਡ ਨੇ? ਮੰਡੀ ਬੋਲੇ ਵਾਲਾ ਜਿਵੇਂ ਹੈ ਹੋਰ ਆਸੇ-ਪਾਸੇ ਦੇ ਪਿੰਡ ਕਿਹੜੇ-ਕਿਹੜੇ? कंपरे ਤਮਕੜੇ ਨੇੜੇ ਹੈ। ले ना वो मतलब का बगड़ा को आ गया अपने आलू आलू को काम भूल आ गई ठीक खजाना आ गया लकोरियाँ आ गया जलालर आ गया किलाज आ गई तो बाप भाई बेड़ा आ गया बड़ा ऐसा हो रहा है परेडे पड़े ਸ਼ੁਕਰੀਆ ਜੀ ਤੁਸੀਂ ਇੱਥੇ ਗੱਲਬਾਤ ਕੀਤੀ ਇੱਥੇ ਤੱਕ ਖੱਪੇ ਸਾਡੇ ਨਾਲ। जैसे ਕੋਸ਼ਿਸ਼ ਇਹੀ ਹੈ ਕਿ ਬੋਲੇ ਵਾਲੇ ਪਿੰਡ ਦੇ ਬਾਰੇ ਕੁਝ ਜਾਣ ਲੈਣ
ਕਿ ਪਾਰਟੀਸ਼ਨ ਵੇਲੇ ਦਾ ਬੋਲੇ ਵਾਲਾ ਪਿੰਡ ਕਿਸ ਤਰ੍ਹਾਂ ਐਸੀ ਬੋਲੇ ਵਾਲਾ ਪਿੰਡ ਦੇ ਬਾਰੇ ਕੁਝ ਥੋੜਾ ਜੋ ਨੌਲੇਜ ਅਸੀਂ ਇੱਥੇ ਇਕੱਠਾ ਕਰ ਸਕਦੇ ਸੀ, ਤੁਹਾਨੂੰ ਦਿਖਾ ਸਕਦੇ ਸੀ। ਅਗਰ ਤੁਸੀਂ ਇਸ ਦੇ ਅੰਦਰ ਕੁਝ ਇਨਫੋਰਮੇਸ਼ਨ, ਕੁਝ ਇਸ ਦੇ ਅੰਦਰ ਤਫਸੀਲ ਐਡ ਕਰ ਪਾਵੋ ਤੇ ਕਮੈਂਟ ਸੈਕਸ਼ਨ ਤੁਹਾਡੇ ਵਾਸਤੇ ਖੁੱਲ੍ਹਾ ਹੈ, ਤੁਸੀਂ ਦੱਸੋ। ਹੋਰ ਕੋਈ ਉਸ ਸਾਈਡ ਦਾ ਇਸ ਪਿੰਡ ਜਾਂ ਇਹ ਤਹਿਸੀਲ ਮਿੰਚਰਾਬਾਦ ਦੇ ਆਸੇ-ਪਾਸੇ ਦੇ ਪਿੰਡਾਂ ਦਾ ਕੋਈ ਵੀ ਦੋਸਤ ਹੈ, ਉਹਨਾਂ ਦੇ ਵੱਡਿਆਂ ਨੂੰ ਇਸ ਪਿੰਡ ਦੇ ਬਾਰੇ, ਉਸ ਪਿੰਡ ਦੇ ਬਾਰੇ, ਉਸ ਵੇਲੇ ਦੇ ਪੰਜਾਬ ਦੀ ਪਾਰਟੀਸ਼ਨ ਤੋਂ ਪਹਿਲੇ ਦੇ ਜੋ ਵੀ ਨੌਲੇਜ ਹੈ ਉਹ ਤੁਸੀਂ ਸ਼ੇਅਰ ਕਰ ਸਕਦੇ ਹੋ। ਕੋਸ਼ਿਸ਼ ਅਸੀਂ ਇਹੀ ਕਰਾਂਗੇ ਕਿ ਉਹ ਇੱਕ ਜਿਹੜੀ ਸਾਂਝ ਹੈ ਉਸ ਨੂੰ ਅੱਗੇ ਵਧਾ ਪਾਈਏ, ਕਨੈਕਟੀਵਿਟੀ ਜਿਹੜੀ ਹੈ ਦੋਨੋਂ ਸਾਈਡਸ ਦੇ ਪੰਜਾਬੀ ਦੇ ਇਸ ਬਾਰਡਰ ਦੇ ਦੋਨੋਂ ਸਾਈਡਾਂ ਤੇ ਬੈਠੇ ਹੋਏ ਦੇ ਉਹ ਬਣਾ ਪਾਈਏ। ਸੋ ਬਹੁਤ ਸ਼ੁਕਰੀਆ ਤੁਹਾਡੇ ਸਭ ਦਾ।